ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 60। ਕੰਧੀ ਉੱਤੇ ਰੁਖੜਾ ਕਦ ਤੱਕ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰਕ ਤਾਈਂ ਨੀਰ। ਇਲੈਕਸ਼ਨ ਹੋਰ ਨੇੜੇ ਆ ਗਿਆ, ਕਨਵਿੰਸਿੰਗ ਜ਼ੋਰਾਂ ਉੱਤੇ ਸੀ। ਸ਼ਹਿਰ ਵਿੱਚ ਸਾਰੇ ਉਮੀਦਵਾਰਾਂ ਦੇ ਪੋਸਟਰ ਲੱਗੇ ਹੋਏ ਸਨ ਤੇ ਥਾਂ ਥਾਂ ਜਲਸੇ ਹੁੰਦੇ। ਚੌਧਰੀ ਸਨਾਉੱਲਾ ਤੇ ਸਲੀਮ ਸ਼ਹਿਰ ਦੀ ਕਨਵਿੰਸਿੰਗ ਮੁਹਿੰਮ ਦੇ ਇੰਚਾਰਜ ਸਨ। ਰੋਜ਼ ਹੀ ਮੁਲਾਕਾਤਾਂ ਤੇ ਮੀਟਿੰਗਾਂ ਹੁੰਦੀਆਂ। ਮੁਕਾਬਲੇ ਦੇ ਉਮੀਦਵਾਰਾਂ ਦੀਆਂ ਤਕਰੀਰਾਂ ਤੇ ਇੰਤਖਾਬੀ ਮੁਹਿੰਮਾਂ ਦੇ ਤਜਜ਼ੀਏ ਕੀਤੇ ਜਾਂਦੇ, ਉਹਨਾਂ ਦੇ ਇਲਜ਼ਾਮਾਂ ਦੇ ਜਵਾਬ ਸੋਚੇ ਜਾਂਦੇ। ਮੁਖਤਲਿਫ ਸਿਰਕੜਵੇਂ ਲੋਕਾਂ ਨਾਲ ਮੁਲਾਕਾਤ ਦੇ ਪ੍ਰੋਗਰਾਮ ਤੇ ਇਸ਼ਤਿਹਾਰਾਂ ਦੇ ਨਵੇਂ ਮਜ਼ਮੂਨ ਬਣਾਏ ਜਾਂਦੇ। ਸ਼ਹਿਰ ਵਿੱਚ ਉਹਨਾਂ ਦੇ ਸਾਰੇ ਜਲਸੇ ਬੜੇ ਚੰਗੇ ਤੇ ਕਾਮਯਾਬ ਹੋਏ, ਪਰ ਅਸਲ ਫੈਸਲਾ ਪਿੰਡਾਂ ਦੇ ਵੋਟਾਂ ਨਾਲ ਹੋਣਾ ਸੀ, ਜਿੱਥੇ ਨਾ ਕੋਈ ਪੋਸਟਰ ਇਸ਼ਤਿਹਾਰ ਵੇਖ ਪੜ੍ਹ ਕੇ ਅਸਰ ਕਬੂਲ ਕਰਦਾ, ਨਾ ਤਕਰੀਰ ਸੁਣ ਕੇ। ਜ਼ਾਤ ਬਰਾਦਰੀ ਤੋਂ ਹਟ ਕੇ ਲੋਕੀ ਨਹੀਂ ਸੋਚਦੇ ਸਨ। ਪਿੰਡਾਂ ਵਿੱਚ ਮਲਕਾਂ ਚੌਧਰੀਆਂ ਦਾ ਜ਼ੋਰ ਸੀ, ਜਿਹੜੇ ਖਾਲਦ ਦੇ ਮੁਕਾਬਲੇ ਵਿੱਚ ਇੱਕਮਿਕ ਹੋ ਗਏ ਸਨ। ਪਰ ਮਰੇੜੇ, ਮਜ਼ਾਰੇ ਤੇ ਸਾਰੇ ਕੰਮੀਕਾਰੀ ਉਹਨਾਂ ਪਿੱਛੇ ਸਨ। ਭਾਵੇਂ ਬਹੁਤੇ ਜ਼ਮੀਨਦਾਰਾਂ ਤੋਂ ਡਰਦੇ ਖੁੱਲ੍ਹ ਕੇ ਉਹਨਾਂ ਨੂੰ ਇਨਕਾਰ ਨਾ ਕਰ ਸਕਦੇ, ਪਰ ਵਿੱਚੋਂ ਖਾਲਦ ਨਾਲ ਹੀ ਸਨ। ਜਿਹੜਾ ਬਹਾਦਰੀ ਵਿਖਾਉਂਦਾ, ਉਹਦੀ ਰਾਤ ਨੂੰ ਗਾਂ ਮੱਝ ਚੋਰੀ ਹੋ ਜਾਂਦੀ, ਘਰ ਨੂੰ ਸੰਨ ਲੱਗ ਜਾਂਦੀ, ਧੀ ਭੈਣ ਦੀ ਇੱਜ਼ਤ ਪੱਤ ਨੂੰ ਹੱਥ ਪੈ ਜਾਂਦਾ। ਹੁਣ ਵੇਲਾ ਆ ਗਿਆ ਸੀ ਭਈ ਪਿੰਡਾਂ ਵਿੱਚ ਵੀ ਜਲਸੇ ਤੇ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਏ। ਅਨਵਰ ਨੇ ਵੱਡੇ ਪਿੰਡ ਜਲਸੇ ਦਾ ਬੰਦੋਬਸਤ ਕੀਤਾ ਤੇ ਖਾਲਦ ਨੂੰ ਆਖਿਆ ਭਈ 2-3 ਦਿਨਾਂ ਲਈ ਪਿੰਡ ਆ ਜਾਵੇ, ਤਾਂ ਜੇ ਲੋਕਾਂ ਨਾਲ ਮੇਲ ਮੁਲਾਕਾਤ ਤੇ ਜਲਸਾ ਕੀਤਾ ਜਾਏ। ਖਾਲਦ ਨੇ ਪੁਰਾਣੇ ਮਾਡਲ ਦੀ ਇੱਕ ਕਾਰ ਵੀ ਖਰੀਦ ਲਈ ਸੀ, ਪਰ ਅਜੇ ਡਰਾਈਵਿੰਗ ਸਿੱਖ ਰਿਹਾ ਸੀ। ਉਂਝ ਕੱਚੀ ਪੱਕੀ ਡਰਾਈਵਿੰਗ ਤੇ ਸਲੀਮ ਨੂੰ ਵੀ ਆਉਂਦੀ ਸੀ, ਪਰ ਇਲੈਕਸ਼ਨ ਵਿੱਚ ਬਹੁ ਨੱਸਣ ਵੱਜਣ ਦੀ ਲੋੜ ਰਹਿਣੀ ਸੀ, ਇਸ ਲਈ ਖਾਲਦ ਨੇ ਇੱਕ ਡਰਾਈਵਰ ਰੱਖ ਲਿਆ ਸੀ। ਨੱਜੀ ਪਿੰਡ ਬਹੁ ਘਟ ਜਾਂਦੀ ਸੀ, ਨੈਨਾ ਨੂੰ ਵੀ ਘੱਟ ਹੀ ਮੌਕਾ ਮਿਲਦਾ ਸੀ। ਉਹਨੇ ਆਖਿਆ, ਅੰਕਲ ਮੈਂ ਵੀ ਪਿੰਡ ਜਾਵਾਂਗੀ। ਠੀਕ ਏ, ਖਾਲਦ ਆਖਿਆ, ਸਾਰੇ ਚੱਲਾਂਗੇ। ਮੈਂ ਵੀ ਜਾਣਾ ਏ, ਸਲੀਮ ਪੁੱਛਿਆ। ਆਹੋ, ਤੂੰ ਤੇ ਸਾਡਾ ਬਾਡੀਗਾਰਡ ਏ, ਖਾਲਦ ਆਖਿਆ। ਉਹ ਖੁਸ਼ ਹੋ ਗਿਆ। ਉਹਨੇ ਪਹਿਲੀ ਵਾਰੀ ਨਿੱਕਾ ਤੇ ਵੱਡਾ ਪਿੰਡ ਤੇ ਉਹਦੇ ਬਹੁਤ ਸਾਰੇ ਵਸਨੀਕ, ਜਿਨ੍ਹਾਂ ਦੀਆਂ ਉਹ ਗੱਲਾਂ ਸੁਣਦਾ ਰਹਿੰਦਾ ਸੀ, ਵੇਖਣੇ ਸਨ। ਜਿਹੜੇ ਦਿਨ ਜਲਸਾ ਸੀ, ਉਸ ਤੋਂ 2 ਦਿਨ ਪਹਿਲਾਂ ਉਹ ਪਿੰਡ ਲਈ ਤਿਆਰ ਹੋ ਗਏ। ਨਹਿਰ ਆਈ ਤੇ ਖਾਲਦ ਨੂੰ ਜ਼ੀਨਤ ਦੀਆਂ ਯਾਦਾਂ ਘੇਰ ਲਿਆ ਤੇ ਉਹਦਾ ਡੁੱਬਦੀ ਦਾ ਹੱਥ ਦਿਸਣ ਲੱਗ ਪਿਆ। ਉਹਨੇ ਇਹਨਾਂ ਖਿਆਲਾਂ ਨੂੰ ਝਟਕ ਦਿੱਤਾ, ਪਰ ਚੀਜ਼ਾਂ ਤੇ ਮੰਜ਼ਰਾਂ ਦੇ ਨਾਲ ਨਾਲ ਉਹਦੇ ਅੰਦਰ ਯਾਦਾਂ ਦੀ ਧੂਣੀ ਦੁਖਣ ਲੱਗ ਪਈ ਸੀ। ਜਦੋਂ ਉਹ ਪੈਦਲ ਜਾਂ ਬਾਈਸਿਕਲ ਉੱਤੇ ਇਹਨਾਂ ਰਾਹਾਂ ਤੋਂ ਲੰਘਦਾ ਹੁੰਦਾ ਸੀ, ਉਹਨੂੰ ਯਾਦ ਆ ਰਿਹਾ ਸੀ, ਇੱਕ ਵਾਰੀ ਪੈਦਲ ਟੁਰਦਿਆਂ ਉਹਦੀ ਜੁੱਤੀ ਟੁੱਟ ਗਈ ਸੀ। ਸਖਤ ਗਰਮੀ ਸੀ, ਸੜਕ ਭਾਵੇਂ ਕੱਚੀ ਸੀ, ਪਰ ਸਵੇਰੇ ਸਵੇਰੇ ਹੀ ਤਪ ਗਈ ਸੀ। ਕੁਝ ਚਿਰ ਤੇ ਉਹ ਇੱਕ ਪੈਰੋਂ ਨੰਗਾ ਬੁੱਬਲ ਵਰਗੇ ਘੱਟੇ ਉੱਤੇ ਹੱਥ ਵਿੱਚ ਜੁੱਤੀ ਦਾ ਇੱਕ ਪੈਰ ਫੜ ਕੇ ਟੁਰਦਾ ਰਿਹਾ, ਪਰ ਫੇਰ ਉਹਨੇ ਦੂਜਾ ਪੋਲਾ ਵੀ ਲਾ ਕੇ ਹੱਥ ਵਿੱਚ ਫੜ ਲਿਆ ਕਿ ਉਹ ਵੀ ਘਸਿਆ ਹੋਇਆ ਸੀ ਤੇ ਉਹਦੇ ਵੀ ਟੁੱਟਣ ਦਾ ਡਰ ਸੀ। ਜੁੱਤੀ ਗੰਢਾਉਣ ਲਈ ਪੈਸੇ ਨਾ ਹੋਣ ਪਾਰੋਂ ਅਖੀਰ ਉਹਨੇ ਦੋਵੇਂ ਪੌਲੇ ਇੱਕ ਝਾੜੀ ਵਿੱਚ ਰੱਖ ਦਿੱਤੇ ਭਈ ਵਾਪਸੀ ਤੇ ਲੈ ਲਵੇਗਾ, ਤੇ ਨੰਗੇ ਪੈਰੀ ਸਕੂਲੇ ਟੁਰ ਗਿਆ। ਸਕੂਲ ਵਿੱਚ ਉਹਨੇ ਬਹਾਨਾ ਕਰ ਦਿੱਤਾ ਭਈ ਉਹ ਜੁੱਤੀ ਗੰਢਣ ਦੇ ਆਇਆ ਏ, ਅੱਧੀ ਛੁੱਟੀ ਵੇਲੇ ਲੈ ਆਵੇਗਾ। ਪਰ ਅਨੂ ਨੂੰ ਪਤਾ ਲੱਗ ਗਿਆ। ਉਹ ਅੱਧੀ ਛੁੱਟੀ ਵੇਲੇ ਉਹਦੇ ਲਈ ਰਬੜ ਦੀ ਚੱਪਲ ਲੈ ਆਇਆ। ਉਹਦੇ ਕੋਲ ਇੰਨੇ ਹੀ ਪੈਸੇ ਸਨ। ਫਿਰ ਉਹਨੂੰ ਉਹ ਦਿਨ ਯਾਦ ਆਇਆ ਜਦੋਂ ਉਹ ਬਾਈਸਿਕਲ ਉੱਤੇ ਸ਼ਹਿਰੋਂ ਪੜ੍ਹ ਕੇ ਆ ਰਿਹਾ ਸੀ ਕਿ ਰਾਹ ਵਿੱਚ ਮੀਂਹ ਲੈ ਪਿਆ ਤੇ ਖੋਬਾ ਹੋ ਗਿਆ। ਗਰਮੀ ਦੀ ਰੁੱਤ ਸੀ, ਭਿੱਜਣ ਨਾਲ ਗਰਮੀ ਤੇ ਦੂਰ ਹੋ ਗਈ, ਪਰ ਬਾਈਸਿਕਲ ਹੱਥ ਵਿੱਚ ਫੜ ਕੇ ਵੀ ਨਾ ਟੁਰਿਆ ਜਾਏ। ਮੱਡ ਗਾਰਡਾਂ ਵਿੱਚ ਚੀਕਣੀ ਮਿੱਟੀ ਤੇ ਗਾਰਾ ਫਸ ਜਾਣ ਨਾਲ ਉਹ ਭਾਰੀ ਤੇ ਜਾਮ ਹੋ ਗਈ। ਉਹ ਮੋਢਿਆਂ ਉੱਤੇ ਚੁੱਕ ਕੇ ਖਾਲਾਂ ਤੇ ਟੋਇਆਂ ਦੇ ਪਾਣੀ ਨਾਲ ਧੋ ਕੇ ਗਾਰਾ ਕੱਢੇ, ਪਰ ਥੋੜ੍ਹੀ ਦੂਰ ਜਾ ਕੇ ਪਹੀਏ ਫੇਰ ਜਾਮ ਹੋ ਜਾਣ ਤੇ ਨਵੇਂ ਸਿਰੇ ਤੋਂ ਧੋਣੇ ਪੈ ਜਾਵਣ। ਐਸੇ ਤਰ੍ਹਾਂ ਜਰੇ ਜਰੇ ਗਾਰਾ ਧੋਂਦਿਆਂ ਉਹ ਬੜੇ ਚਿਰ ਪਿੱਛੋਂ ਪੜਿਆ ਸੀ। ਅਨੂ ਉਸ ਦਿਨ ਸ਼ਹਿਰ ਆਏ ਹੋਏ ਆਪਣੇ ਖੋਤਿਆਂ ਨਾਲ ਅੱਧੀ ਛੁੱਟੀ ਵੇਲੇ ਹੀ ਪਿੰਡ ਟੁਰ ਗਿਆ ਸੀ। ਬਾਈਸਾਈਕਲ ਉੱਤੇ ਆਉਂਦਾ ਤੇ ਉਹਦਾ ਵੀ ਇਹੋ ਹਾਲ ਹੁੰਦਾ। ਫਿਰ ਉਹਨੂੰ ਕਾਲਜ ਦੇ ਦਿਨਾਂ ਦੀ ਉਹ ਰਾਤ ਯਾਦ ਆਈ ਜਦੋਂ ਲਾਰੀ ਖਰਾਬ ਹੋ ਜਾਣ ਪਰੋਂ ਹਨੇਰਾ ਹੋਣ ਪਿੱਛੋਂ ਪਿੰਡ ਟੁਰਿਆ। ਪਿੰਡ ਦਾ ਟਾਂਗਾ ਇਸ ਵੇਲੇ ਲੱਭਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹਨੇ ਸ਼ਹਿਰ ਦੇ ਇੱਕ ਟਾਂਗੇ ਵਾਲੇ ਨੂੰ ਦੂਣੇ ਤਰੀਣੇ ਕਿਰਾਏ ਉੱਤੇ ਰਾਜ਼ੀ ਕਰ ਲਿਆ। ਖਰਾਬ ਜਾਂ ਟੁੱਟੀ ਹੋਈ ਸੜਕ ਆਉਂਦੀ ਤੇ ਟਾਂਗੇ ਵਾਲਾ ਲੈ ਬਾਂਦਾ
ਤੇ ਘੋੜੇ ਦੀਆਂ ਰਾਸਾਂ ਤੇ ਲਾਲਟੈਨ ਫੜ ਕੇ ਅੱਗੇ ਅੱਗੇ ਟੁਰਨ ਲੱਗ ਪੈਂਦਾ। ਪਰ ਜਦੋਂ ਵੱਡੇ ਪਿੰਡ ਨੇੜੇ ਅਪੜੇ, ਅੱਗੋਂ ਡਾਕੂਆਂ ਰੋਕ ਲਿਆ ਤੇ ਉਹਦਾ ਅਟੈਚੀ ਕੇਸ ਖੋਹ ਲਿਆ, ਨਾਲੇ ਘੜੀ ਉਤਰਵਾ ਲਈ। ਪਰ ਇਸ ਦੌਰਾਨ ਉਹਨਾਂ ਉਹਦਾ ਨਾਂ ਪਤਾ ਪੁੱਛਿਆ ਤੇ ਦੱਸਣ ਉੱਤੇ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਤੇ ਆਪਣਾ ਪਤਾ ਸਰ ਦੱਸਿਆਂ ਬਗੈਰ ਹਨੇਰੇ ਵਿੱਚ ਗੁੰਮ ਹੋ ਗਏ। ਪਿੰਡ ਜਾਣ ਵਾਲੀ ਸੜਕ ਪੱਕੀ ਸੀ ਪਰ ਸੌੜੀ ਜਿਹੀ ਸੀ। ਅੱਗੋਂ ਕੋਈ ਟਾਂਗਾ, ਗੱਡਾ, ਟਰੈਕਟਰ ਟਰਾਲੀ ਆਉਂਦੀ ਹੁੰਦੀ ਤੇ ਕਾਰ ਨੂੰ ਰੋਕਣਾ ਸਗੋਂ ਕੱਚੇ ਉੱਤੇ ਲਾਣਾ ਪੈਂਦਾ। ਪਰ ਆਮ ਤੌਰ 'ਤੇ ਦੂਜੇ ਰਸਤਾ ਦੇ ਦਿੰਦੇ ਕਿ ਪਤਾ ਕਿਹੜੇ ਵੱਡੇ ਚੌਧਰੀ ਜਾਂ ਸਰਕਾਰੀ ਅਫਸਰ ਦੀ ਕਾਰ ਹੋਵੇ। ਕੋਲੋਂ ਲੰਘਣ ਲੱਗਿਆਂ ਬੜੀ ਨੀਝ ਲਾ ਕੇ ਹਰ ਕੋਈ ਕਾਰ ਵਿੱਚ ਬੈਠੇ ਬੰਦਿਆਂ ਨੂੰ ਵੇਖਦਾ ਤੇ ਪਛਾਣਨ ਦੀ ਕੋਸ਼ਿਸ਼ ਕਰਦਾ। ਕੱਤੇ ਦੀ ਰੁੱਤ ਸੀ। ਅਗੇਤਰੀ ਤੇ ਬਹੁਤੀ ਮੁੰਜੀ ਵੱਡੀ ਫੰਡੀ ਗਈ ਸੀ, ਪਰ ਬਾਸਮਤੀ ਅਜੇ ਖਲੋਤੀ ਹੋਈ ਸੀ। ਭਾਵੇਂ ਕਿਧਰੇ ਕਿਧਰੇ ਉਹਦੀ ਵਾਢੀ ਵੀ ਸ਼ੁਰੂ ਸੀ। ਦੂਰ ਤੀਕ ਮੁੰਜੀਆਂ ਦੇ ਵੱਢ, ਬਾਸਮਤੀ ਦੀਆਂ ਫਸਲਾਂ, ਮਕਈ, ਜਵਾਰ ਤੇ ਬਾਜਰੇ ਦੀਆਂ ਪੈੜੀਆਂ ਦਿਸਦੀਆਂ ਸਨ। ਵਿੱਚ ਥਾਂ ਥਾਂ ਤੇ ਪਹਿਰੇਦਾਰਾਂ ਵਾਂਗੂ ਖਲੋਤੇ ਰੁੱਖ। ਮਾੜੀ ਡੀਗਰ ਦਾ ਵੇਲਾ ਸੀ। ਪਖਨੂਆਂ ਦੀਆਂ ਡਾਰਾਂ ਅਸਮਾਨ ਵਿੱਚ ਉੱਡਦੀਆਂ ਦਿਸਦੀਆਂ। ਕਾਵਾਂ ਹਰ ਪਾਸੇ ਰੌਲਾ ਪਾਇਆ ਹੋਇਆ ਸੀ, ਜਿਵੇਂ ਇੱਕ ਦੂਜੀ ਨੂੰ ਛੇਤੀ ਚੱਲ ਕੇ ਰਾਤ ਦੇ ਟਿਕਾਣੇ ਦੀ ਥਾਂ ਮੱਲਣ ਲਈ ਵਾਜਾਂ ਮਾਰਦੇ ਹੋਣ। ਥਾਂ ਥਾਂ ਤੇ ਰੁੱਖਾਂ ਦੇ ਝੁੰਡ ਤੇ ਬਾਗ ਬਗੀਚੇ ਸਨ। ਮਕਈ, ਕਪਾਹ ਤੇ ਕਮਾਦ ਦੀਆਂ ਫਸਲਾਂ। ਧਰਤੀ ਸ਼ਿੰਗਾਰੀ ਹੋਈ ਲੱਗਦੀ ਸੀ। ਉਹਦੇ ਅੰਦਰ ਬਾਲਪਨੇ ਦੀਆਂ ਬੁਝਾਰਤਾਂ ਤੇ ਗੌਣ ਜਾਗ ਪਏ। ਹਰੀ ਸੀ, ਮਨ ਭਰੀ ਸੀ, ਲਾਲ ਮੋਤੀਆਂ ਜੜੀ ਸੀ। ਬਾਤ ਪਾਵਾਂ, ਬਤੌਲੀ ਪਾਵਾਂ, ਸੁਣ ਵੇ ਭਾਗੂ ਜੱਟਾ, ਏਡਾ ਕਹਿਰ ਕਦੀ ਨਾ ਹੋਇਆ, ਮੂਲੀ ਚਾ ਲਿਆ ਵੱਟਾ। ਸਲੀਮ ਨੇ ਇਹਨਾਂ ਨੂੰ ਦੱਸਿਆ, ਇਹ ਬਾਜਰਾ ਏ, ਤੇਰੇ ਬਾਜਰੇ ਦੀ ਰਾਖੀ ਵਾਲਾ। ਮੈਨੂੰ ਪਤਾ ਏ, ਨੈਣਾ ਆਖਿਆ। ਇਹ ਜਵਾਰ ਏ, ਸਲੀਮ ਆਖਿਆ। ਇਹ ਵੀ ਖਾਈ ਦੀ ਏ? ਨੈਣਾ ਪੁੱਛਿਆ। ਪੈੜਾਂ ਮਾੜੇ ਤੇ ਗਰੀਬ ਲੋਕੀ ਖਾਂਦੇ ਸਨ, ਖਾਲਦ ਦੱਸਿਆ, ਪਰ ਹੁਣ ਸਿਰਫ ਮਾਲ ਡੰਗਰ ਲਈ ਕਾਸ਼ ਕਰਦੇ ਨੇ। ਖੋਰੇ ਐਸੇ ਲਈ ਇਹਨੂੰ ਚਰੀ ਵੀ ਆਖਦੇ ਨੇ। ਬਾਬਾ ਫਰੀਦ ਦਾ ਸ਼ੇਰ ਯਾਦ ਆ ਗਿਆ ਏ, ਕੂਕ ਫਰੀਦਾ ਕੂਕ ਜਿਉਂ ਰਾਖਾ ਜਵਾਰ, ਜਬ ਲਗ ਟਾਂਡਾ ਨਾ ਗਿਰੇ ਤਬ ਲਗ ਕੂਕ ਪੁਕਾਰ। ਮੈਂ ਖੇਤ ਵਿੱਚੋਂ ਤੋੜ ਕੇ ਕਦੀ ਫਰੈਸ਼ ਗੰਨਾ ਨਹੀਂ ਖਾਦਾ, ਰੂਬੀ ਆਖਿਆ। ਤੋੜ ਲਵਾਂ? ਫਰੈਸ਼ ਤੇ ਖਾਣ ਤੋਂ ਸਾਰੇ ਹੱਸਣ ਲੱਗ ਪਏ। ਖਾਲਦ ਗੱਡੀ ਰੁਕਵਾ ਕੇ ਆਖਿਆ, ਸਲੀਮ ਜਾ ਕੇ ਇੱਕ ਫਰੈਸ਼ ਗੰਨਾ ਭੰਨ ਲਿਆ। ਨਹੀਂ, ਮੈਂ ਆਪੂ ਤੋੜਾਂਗੀ, ਰੂਬੀ ਆਖਿਆ। ਮੇਰੇ ਲਈ ਵੀ, ਨੈਣਾ ਆਖਿਆ। ਮੈਂ ਵੀ ਇੰਨਾ ਫਰੈਸ਼ ਗੰਨਾ ਕਦੀ ਨਹੀਂ ਚੂਪਿਆ। ਕੋਈ ਗੁੱਸੇ ਤੇ ਨਹੀਂ ਹੋਵੇਗਾ, ਰੂਬੀ ਆਖਿਆ। ਮਾਲਕ ਇੱਥੇ ਰਾਖੀ ਬੈਠੇ ਨੇ, ਸਲੀਮ ਆਖਿਆ। ਚੱਲ ਆ। ਉਹ ਬਾਹਰ ਨਿਕਲੇ ਤੇ ਇੱਕ ਵਡੇਰੀ ਉਮਰ ਦਾ ਬੰਦਾ ਦਿਸਿਆ, ਜਿਹੜਾ ਇੱਕ ਹੱਥ ਵਿੱਚ ਸੋਟਾ ਤੇ ਦੂਜੇ ਵਿੱਚ ਟਰਾਂਸਿਸਟਰ ਫੜ ਕੇ ਗਾਉਣ ਸੁਣਦਾ ਆ ਰਿਹਾ ਸੀ। ਦੋਵੇਂ ਉਹਨੂੰ ਵੇਖ ਕੇ ਰੁਕ ਗਏ। ਸਲੀਮ ਇਹਤੀਆਤਨ ਪੁੱਛ ਲੈਣਾ ਜ਼ਰੂਰੀ ਸਮਝਿਆ, ਬਾਬਾ ਜੀ, ਇਸ ਕੁੜੀ ਲਈ ਇੱਕ ਗੰਨਾ ਭੰਨ ਲਵਾਂ? ਬਾਬਾ ਖੁਰੇ ਜੀ ਦਾ ਲਫ਼ਜ਼ ਸੁਣ ਕੇ ਖੁਸ਼ ਹੋ ਗਿਆ ਸੀ। ਆਖਣ ਲੱਗਾ, ਮੈਂ ਮਾਲਕ ਤੇ ਨਹੀਂ ਆ, ਮਾਲਕ ਤੇ ਬੜਾ ਕੁਪੱਤਾ ਬੰਦਾ ਏ, ਪਰ ਤੁਸੀਂ ਮੇਰੀ ਜ਼ਿੰਮੇਦਾਰੀ ਤੇ ਇੱਕ ਛੱਡ ਦੋ ਭੰਨ ਲਓ। ਉਹਨਾਂ ਦੋ ਗੰਨੇ ਭੰਨ ਲਏ ਤੇ ਟੁਰਦੇ ਹੋਏ ਕਾਰ ਵੱਲ ਆ ਗਏ। ਖਾਲਦ ਆਖਿਆ, ਮੇਰਾ ਖਿਆਲ ਏ ਇਹ ਸਾਰੀ ਭੋਏ ਚੌਧਰੀ ਸਰਵਰ ਦੀ ਏ, ਫੇਰ ਤੇ ਆਪਣੇ ਖੇਤ ਦਾ ਗੰਨਾ ਖਾ ਰਹੀ ਏ, ਸਲੀਮ ਨੈਣਾ ਵੱਲ ਵੇਖ ਕੇ ਆਖਿਆ। ਪਰ ਨਾਲ ਹੀ ਉਹਨੂੰ ਅਹਿਸਾਸ ਹੋ ਗਿਆ ਗਲਤ ਗੱਲ ਮੂੰਹੋਂ ਨਿਕਲ ਗਈ ਏ। ਨੈਣਾ ਨੇ ਸ਼ੀਸ਼ਾ ਖੋਲ ਕੇ ਗੰਨਾ ਬਾਹਰ ਸੱਟ ਦਿੱਤਾ। ਇਹ ਕੀ ਕੀਤਾ ਈ? ਸਲੀਮ ਆਖਿਆ। ਉਹਨੇ ਕੋਈ ਜਵਾਬ ਨਾ ਦਿੱਤਾ। ਸਾਰੇ ਚੁੱਪ ਹੋ ਗਏ। ਉਦਾਸੀ ਜੀ ਚਾਰੇ ਪਾਸੇ ਖਿੰਡ ਗਈ। ਇਹ ਸਾਹਮਣੇ ਵੱਡਾ ਪਿੰਡ ਏ, ਥੋੜੇ ਚਿਰ ਪਿੱਛੋਂ ਖਾਲਦ ਦੱਸਿਆ। ਕੱਚੇ ਪੱਕੇ ਉੱਚੇ ਨੀਵੇਂ ਮਕਾਨਾਂ ਦਾ ਇੱਕ ਵਾਕਈ ਵੱਡਾ ਸਾਰਾ ਪਿੰਡ ਸੀ। ਕਈ ਛੱਤਾਂ ਉੱਤੇ ਟੀਵੀ ਐਂਟੀਨੇ ਨਜ਼ਰ ਆਉਂਦੇ ਸਨ। ਬਾਰ-ਬਾਰ ਦੋ ਲਾਰੀਆਂ ਤੇ ਕੁਝ ਟਾਂਗੇ ਖਲੋਤੇ ਸਨ। ਇੱਕ ਵੈਗਨ ਟੁਰੀ ਆਉਂਦੀ ਸੀ। ਇਹ ਅੱਡਾ ਲੱਗਦਾ ਸੀ। ਸਲੀਮ ਇੱਕ ਉੱਚਾ ਖੰਭਾ ਵੇਖ ਕੇ ਪੁੱਛਿਆ, ਇਹ ਖੰਭਾ ਕਾਹਦਾ ਏ? ਟੈਲੀਫੋਨ ਦਾ, ਖਾਲਦ ਦੱਸਿਆ। ਫਿਰ ਸਕੂਲ ਕੋਲੋਂ ਲੰਘਣ ਲੱਗੇ ਤੇ ਖਾਲਦ ਆਖਿਆ, ਮੇਰੇ ਵੇਲੇ ਇਹ ਪ੍ਰਾਇਮਰੀ ਤੱਕ ਸੀ, ਹੁਣ ਹਾਈ ਸਕੂਲ ਏ। ਇਹ ਅਨਵਰ ਦਾ ਕਾਰਨਾਮਾ ਏ। ਇੱਕ ਡਿਸਪੈਂਸਰੀ ਵੀ ਬਣਵਾਈ ਸੂ ਪਿੰਡ ਦੇ ਅੰਦਰ ਬਾਹਰ ਏ। ਕੁੜੀਆਂ ਲਈ ਕੋਈ ਸਕੂਲ ਨਹੀਂ? ਸਲੀਮ ਪੁੱਛਿਆ। ਪ੍ਰਾਇਮਰੀ ਤੀਕ ਏ, ਖਾਲਦ ਦੱਸਿਆ। ਫਿਰ ਉਹਨੇ ਸੜਕ ਦੇ ਇੱਕ ਪਾਸੇ ਟੁਰਦੇ ਬੰਦੇ ਨੂੰ ਵੇਖ ਕੇ ਗੱਡੀ ਰੁਕਵਾਈ। ਮਾਮੂਲੀ ਤੇ ਮੈਲੇ ਜਿਹੇ ਕੱਪੜੇ ਤੇ ਟੁੱਟੀ ਰਬੜ ਦੀ ਪੁਰਾਣੀ ਚੱਪਲ ਪਾ ਕੇ ਟੁਰਦਾ ਉਹ ਬੰਦਾ ਗੱਡੀ ਵਿੱਚੋਂ ਨਿਕਲਦੇ ਖਾਲਦ ਨੂੰ ਵੇਖ ਕੇ ਖਲੋ ਗਿਆ ਤੇ ਉਹਨੂੰ ਕੋਈ ਸਰਕਾਰੀ ਅਫਸਰ ਸਮਝ ਕੇ ਮੱਥੇ ਉੱਤੇ ਹੱਥ ਰੱਖ ਕੇ ਸਲਾਮ ਕੀਤੋਸ। ਖਾਲਦ ਨੇੜੇ ਹੋ ਕੇ ਸਲਾਮ ਕੀਤਾ ਤੇ ਦੋਵੇਂ ਇੱਕ ਦੂਜੀ ਨੂੰ ਪਛਾਣ ਕੇ ਬੁਗਲਗੀਰ ਹੋ ਗਏ।
ਕੁਝ ਚਿਰ ਉਹ ਗੱਲਾਂ ਕਰਦੇ ਰਹੇ। ਫਿਰ ਖਾਲਿਦ ਗੱਡੀ ਵਿੱਚ ਆ ਬੈਠਾ ਤੇ ਦੱਸਿਓਸ, ਇਹ ਮੇਰੇ ਉਸਤਾਦ ਮਾਸਟਰ ਸ਼ਫਕਤੁੱਲਾ ਨੇ। ਮੈਂ ਉਹਨਾਂ ਕੋਲ ਥੋੜ੍ਹਾ ਚਿਰ ਪੜ੍ਹਿਆ, ਪਰ ਅੱਗੇ ਪੜ੍ਹਨ ਦੀ ਚਿਟਕ ਮੇਰੇ ਦਿਲ ਵਿੱਚ ਇੰਨਾ ਹੀ ਪੈਦਾ ਕੀਤੀ। ਮੈਂ ਵਿਹਲਾ ਹੋ ਕੇ ਇਹਨਾਂ ਨੂੰ ਮਿਲਣ ਜਾਵਾਂਗਾ। ਸੜਕ ਬਾਹਰੋਂ ਬਾਹਰ ਨਿੱਕੇ ਪਿੰਡ ਵੱਲ ਮੁੜ ਗਈ। ਥੋੜ੍ਹਾ ਜਿਹਾ ਪੰਧ ਸੀ। ਅੱਖ ਝਪਕਦਿਆਂ ਉਹ ਨਿੱਕੇ ਪਿੰਡ ਅੱਪੜ ਸਕਦੇ ਸਨ, ਪਰ ਰਾਹ ਵਿੱਚ ਕਬਰਿਸਤਾਨ ਆ ਗਿਆ। ਖਾਲਿਦ ਨੇ ਗੱਡੀ ਰੁਕਵਾਈ ਤੇ ਮਾਂ ਪਿਓ ਦੀਆਂ ਕਬਰਾਂ ਤੇ ਜਾ ਕੇ ਫਾਤਿਹਾ ਆਖਿਆ। ਸਲੀਮ ਤੇ ਨੈਣਾ ਉਹਦੇ ਨਾਲ ਸਨ। ਹੁਣ ਸੂਰਜ ਡੁੱਬਣ ਵਾਲਾ ਸੀ। ਕੱਤੇ ਦੀ ਸੁਨਹਿਰੀ ਠੰਡੀ ਠੰਡੀ ਧੁੱਪ ਵਿੱਚ ਪਿੰਡ ਦੇ ਸਾਰੇ ਮਕਾਨ, ਰੁੱਖ, ਚੁਬਾਰੇ ਤੇ ਬਨੇਰੇ ਦਿਸਦੇ ਪਏ ਸਨ। ਘਰਾਂ ਵਿੱਚੋਂ ਧੂੰ ਉੱਠਦਾ ਪਿਆ ਸੀ। ਕਬਰਿਸਤਾਨ ਦੀਆਂ ਰੁੱਖਾਂ ਉੱਤੇ ਕਾਵਾਂ ਸ਼ੋਰ ਪਾਇਆ ਹੋਇਆ ਸੀ। ਮੱਝਾਂ ਦੇ ਛੇੜ ਤੇ ਭੇਡਾਂ ਬੱਕਰੀਆਂ ਦੇ ਅੱਜੜ ਪਿੰਡ ਵੱਲ ਜਾ ਰਹੇ ਸਨ। ਹਵਾ ਵਿੱਚ ਬਾਸਮਤੀ ਮੁੰਜੀ ਦੀ ਬਾਸ ਰਚੀ ਹੋਈ ਸੀ। ਥੋੜ੍ਹੇ ਚਿਰ ਪਿੱਛੋਂ ਉਹਨਾਂ ਦੀ ਕਾਰ ਇੱਕ ਵੱਡੇ ਛੱਪੜ ਕੋਲੋਂ ਲੰਘ ਕੇ ਇੱਕ 2 ਮੰਜ਼ਲਾ ਪੱਕੇ ਤੇ ਵੱਡੇ ਮਕਾਨ ਦੇ ਸਾਹਮਣੇ ਆ ਖਲੋਤੀ, ਜਿੱਦਾ ਲੋਹੇ ਦਾ ਗੇਟ ਸ਼ਹਿਰ ਦੀਆਂ ਕੋਠੀਆਂ ਵਰਗਾ, ਪਰ ਸੌੜਾ ਸੀ। ਗੱਡੀ ਅੰਦਰ ਨਹੀਂ ਜਾ ਸਕਦੀ ਸੀ। ਗਲੀ ਵਿੱਚ ਰੋਕ ਕੇ ਉਹ ਲੈ ਬੈਠੇ। ਗੱਡੀ ਦਾ ਖੜਾਕ ਸੁਣ ਕੇ ਇੱਕ 12-13 ਸਾਲਾਂ ਦੇ ਮੁੰਡੇ ਲੋਹੇ ਦਾ ਗੇਟ ਖੋਲ੍ਹ ਦਿੱਤਾ। ਖਾਲਿਦ ਅੱਗੇ ਸੀ। ਇਹਦੇ ਪਿੱਛੇ ਰੂਬੀ, ਨੈਣਾ ਤੇ ਸਲੀਮ ਸਨ। ਗੇਟ ਫੜ ਕੇ ਖਲੋਤੇ ਮੁੰਡੇ ਨੂੰ ਖਾਲਿਦ ਪਿਆਰ ਦਿੱਤਾ ਤੇ ਸਾਹਮਣੇ ਦੇ ਬਰਾਂਡੇ ਵਿੱਚੋਂ ਆਪਾ ਨੰਗੇ ਪੈਰੀ ਤੇ ਨੰਗੇ ਸਿਰ ਬੂਹੇ ਵੱਲ ਨੱਸੀ। ਬਿਸਮਿਲ੍ਲਾ ਮੇਰਾ ਵੀਰ, ਉਹਨੇ ਖਾਲਿਦ ਨੂੰ ਆ ਕੇ ਜੱਫਾ ਪਾ ਲਿਆ। ਫਿਰ ਉਹਦਾ ਮੂੰਹ ਸਿਰ ਚੁੰਮ ਕੇ ਨੈਣਾ ਤੇ ਸਲੀਮ ਨੂੰ ਪਿਆਰ ਦਿੱਤਾ ਤੇ ਆਖਣ ਲੱਗੀ, ਸਵੇਲੇ ਤੋਂ ਕਾਂ ਬੋਲਦਾ ਪਿਆ ਸੀ, ਉਹਨੂੰ ਵੀ ਪਤਾ ਸੀ ਤੁਸੀਂ ਆਉਂਦੇ ਪਏ ਹੋ। ਉਹ ਪਸਾਰ ਵਿੱਚ ਪਿੱਛੇ ਪਲੰਘਾਂ ਕੁਰਸੀਆਂ ਉੱਤੇ ਜਾ ਬੈਠੇ। ਆਪਾ ਮੁੰਡੇ ਨੂੰ ਆਵਾਜ਼ ਦਿੱਤੀ, ਜਾ ਵੇ ਜਵੇਦ, ਛੇਤੀ ਸੱਦ ਕੇ ਲਿਆ ਅੱਬੇ ਨੂੰ, ਡੇਰੇ ਵਿੱਚ ਹੀ ਹੋਣਾ ਈ। ਜਵੇਦ ਪਿਛਲੀ ਪੇਰੀ ਬਾਹਰ ਨਿਕਲ ਗਿਆ। ਸਲੀਮ ਵੇਖਿਆ ਬੜਾ ਸਾਫ਼ ਸੁਥਰਾ ਤੇ ਖੁੱਲ੍ਹਾ ਪਸਾਰ ਸੀ। ਗੜਵੰਜ ਉੱਤੇ ਘੜਿਆਂ ਦੀਆਂ ਪਾਲਾਂ ਸਨ। ਪੜਛੱਤੀ ਉੱਤੇ ਗਿਲਾਸਾਂ, ਪਲੇਟਾਂ ਤੇ ਪਿਆਲੀਆਂ ਦੀਆਂ ਕਤਾਰਾਂ। ਉੱਪਰ ਪਿੱਤਲ ਤੇ ਕਈਆਂ ਦੀਆਂ ਨਿੱਕੀਆਂ ਵੱਡੀਆਂ ਪਰਾਤਾਂ, ਸੈਣੀਆਂ, ਜੱਗ, ਕਾਜੂ, ਕਰਮੰਡਲੀਆਂ। ਇੰਜ ਲੱਗਾ ਜਿਵੇਂ ਕਿਸੇ ਐਂਟੀਕ ਸ਼ਾਪ ਵਿੱਚ ਆ ਵੜੇ ਹੋਣ। ਪਸਾਰ ਵਿੱਚ 2 ਕੋਠੜੀਆਂ ਤੇ ਇੱਕ ਨਾਲ ਦੇ ਕਮਰੇ ਦੇ ਬੂਹੇ ਖੁੱਲ੍ਹਦੇ ਸਨ। ਵਿਚਕਾਰ ਇੱਕ ਵੱਡੇ ਫਰੇਮ ਵਿੱਚ ਖਾਲਿਦ ਦਾ ਫੋਟੋ ਲੱਗਿਆ ਹੋਇਆ ਸੀ। ਪਿੰਡ ਦੇ ਬਾਲ ਕੁੜੀਆਂ ਇਕੱਠੇ ਹੋ ਗਏ ਸਨ। ਆਪਾ ਉਹਨਾਂ ਨੂੰ ਝਿੜਕ ਜੰਮ ਕੇ ਬਾਹਰ ਕੱਢਦੀ ਤੇ ਉਹ ਫੇਰ ਆ ਜਾਂਦੇ। ਬੂਹਾ ਬੰਦ ਕਰ ਦਿੰਦੀ ਤੇ ਛੱਤ ਵੱਲੋਂ ਪੌੜੀਆਂ ਤੋਂ ਲੈ ਆਉਂਦੇ। ਫੇਰ ਬਾਬਾਸੂ ਆ ਗਿਆ। ਉਹ ਖਾਲਿਦ ਨਾਲੋਂ ਉਮਰ ਵਿੱਚ ਕਈ ਵਰ੍ਹੇ ਵੱਡਾ ਸੀ, ਪਰ ਉਹਦੇ ਨਾਲੋਂ ਤਗੜਾ ਤੇ ਸਿਹਤਮੰਦ ਲੱਗਦਾ ਸੀ। ਰੰਗ ਚਿੱਟਾ ਤੇ ਵਾਲ ਵੀ ਚਿੱਟੇ, ਉੱਤੋਂ ਉਹਨੇ ਕੱਪੜੇ ਵੀ ਚਿੱਟੇ ਪਾਏ ਹੋਏ ਸਨ। ਬੜਾ ਮੁਅੱਜ਼ਜ਼ ਤੇ ਬਾਵਕਾਰ ਲੱਗ ਰਿਹਾ ਸੀ। ਆਖਣ ਲੱਗਾ, ਜਦੋਂ ਤੁਹਾਡੀ ਕਾਰ ਲੰਘੀ ਮੈਂ ਫਕੀਰ ਦੀ ਖੂਹੀ ਤੇ ਬੈਠਾ ਸਾਂ। ਮੈਂ ਆਖਿਆ, ਇਹ ਤੇ ਆਪਣੀ ਕਾਰ ਮਾਲੂਮ ਹੁੰਦੀ ਏ। ਫਿਰ ਜਦੋਂ ਆਪਣੀ ਗਲੀ ਵੱਲ ਮੁੜੀ ਤੇ ਮੈਂ ਭੱਜ ਵਗਿਆ ਭਈ ਆਪਣੇ ਜੀ ਆਏ ਨੇ। ਰਾਹ ਵਿੱਚ ਜਵੇਦ ਮਿਲਿਆ। ਉਹਨੇ ਦੱਸਿਆ 4 ਜਣੇ ਨੇ ਡਰਾਈਵਰ ਨਾਲ। ਆਖਾਂ, ਚੌਥਾ ਕੌਣ ਏ? ਇਹ ਸਲੀਮ ਏ, ਮੇਰਾ ਅਸਿਸਟੈਂਟ, ਪਰ ਪੁੱਤਰ ਹੀ ਸਮਝੋ। ਸਤ ਬਿਸਮਿਲ੍ਲਾ ਆਪਾ ਆਖਿਆ, ਜਮ ਆਵੇ। ਫਿਰ ਉਹ ਸਲੀਮ ਕੋਲ ਆ ਖਲੋਤੀ। ਮੈਂ ਮਾਈ ਬੁੱਢੀ ਤੇਰੀ ਫੁੱਫੀ ਹਾਂ, ਆਪਣਾ ਘਰ ਹੀ, ਬਿਲਕੁਲ ਨਾ ਸੰਗੀ। ਫੁੱਫੀ ਨਹੀਂ, ਤੁਸੀਂ ਆਪਾ ਹੋ। ਲੈ ਤੇਰੀ ਵੀ? ਜੀ। ਖਾਲਿਦ ਚੰਗਾ ਸਿਖਾ ਪੜ੍ਹਾ ਕੇ ਲਿਆਇਆ ਏ, ਆਪਾ ਆਖਿਆ। ਨੀ ਤੂੰ ਕਿਉਂ ਸੁੰਗੜ ਕੇ ਬੈਠੀ ਏ? ਆਪਾ ਨੈਣਾ ਨੂੰ ਹੁੱਜ ਮਾਰ ਕੇ ਆਖਿਆ, ਤੇਰੀ ਤੇ ਮੈਂ ਬਹੁਤੀ ਫੁੱਫੀ ਹਾਂ। ਮੇਰੇ ਵੀ ਤੁਸੀਂ ਆਪਾ ਜੀ ਹੋ। ਲਓ ਕਰ ਲਓ ਗੱਲ। ਆਪਾ ਹੱਥ ਉੱਤੇ ਹੱਥ ਮਾਰ ਕੇ ਖੁਸ਼ ਹੋ ਕੇ ਆਖਿਆ, ਮੈਂ ਸਾਰੀ ਦੁਨੀਆ ਦੀ ਆਪਾ। ਇੱਕ ਬੰਦਾ ਛੱਡ ਕੇ। ਸਲੀਮ ਆਖਿਆ, ਭਾ ਅਬਾਸ ਸਾਹਿਬ ਨੂੰ। ਸਾਰੇ ਹੱਸਣ ਲੱਗ ਪਏ। ਭਾ ਬਾਸੂ ਆਖਿਆ, ਇਹ ਅਬਾਸ ਸਾਹਿਬ ਕੌਣ ਨੇ? ਤੁਸੀਂ? ਸਲੀਮ ਆਖਿਆ। ਨਾ ਬਈ, ਬਾਸੂ ਆਖਿਆ, ਮੈਂ ਤੇ ਬਾਸੂ ਹਾਂ। ਅਬਾਸ ਨਾ ਕਦੀ ਕਿਸੇ ਸੱਦਿਆ ਏ, ਨਾ ਕਦੀ ਸੁਣਿਆ ਏ। ਓਪਰਾ ਲੱਗਦਾ ਏ। ਇਹ ਵੀ ਸਾਰੇ ਪਿੰਡ ਦੇ ਭਾ ਬਾਸੂ ਨੇ, ਆਪਾ ਆਖਿਆ। ਇੱਕ ਬੀਬੀ ਨੂੰ ਛੱਡ ਕੇ। ਰੂਬੀ ਆਖਿਆ, ਸ਼ੁਕਰ ਏ ਤੂੰ ਵੀ ਬੋਲੀ ਏ, ਆਪਾ ਆਖਿਆ। ਹਾਏ ਕਿੰਨੀ ਰੌਣਕ ਹੋ ਗਈ ਏ ਘਰ ਵਿੱਚ, ਚਾਨਣ ਹੋ ਗਿਆ ਏ। ਪਰ ਸਾਰੇ ਇੱਕੋ ਵਾਰੀ ਤ੍ਰਹਿ ਗਏ ਜਦੋਂ ਨਾਲ ਦੇ ਕਮਰੇ ਵਿੱਚੋਂ ਕਿਸੇ ਸੰਗ ਪਾੜ ਕੇ ਆਖਿਆ, ਹਾਏ ਮੈਂ ਮਰ ਗਿਆ। ਕੁਝ ਨਹੀਂ, ਆਪਾ ਦੀ ਸਾਰੀ ਖੁਸ਼ੀ ਮੁੱਕ ਗਈ। ਤੁਸੀਂ ਕਰੋ ਗੱਲਾਂ। ਉੱਧਰ ਐਵੇਂ ਇੱਕ ਮੁੰਡਾ ਫਜ਼ੂਲ ਬੋਲਦਾ ਰਹਿੰਦਾ ਏ। ਪਰ ਆਵਾਜ਼ ਫੇਰ ਆਈ। ਖਾਲਿਦ ਪੁੱਛਿਆ, ਆਪਾਂ ਕੌਣ ਮੁੰਡਾ ਏ? ਆਪਣਾ ਪਰਵੇਜ਼ ਤੇ ਨਹੀਂ? ਆਹੋ। ਆਪਾ ਉਦਾਸ ਹੋ ਕੇ ਆਖਿਆ। ਕੀ ਹੋਇਆ? ਖਾਲਿਦ ਪੁੱਛਿਆ।
ਜਵੇਦ ਸੋਡੇ ਦੀਆਂ ਬੋਤਲਾਂ ਲੈ ਆਇਆ ਸੀ। ਸਾਰੇ ਪੀਂਦੇ ਪਏ ਸਨ। ਆਪਾਂ ਉਹਨੂੰ ਆਖਿਆ ਚਾਹ ਲਈ ਪਾਣੀ ਚੁੱਲ੍ਹੇ 'ਤੇ ਰੱਖ, ਮੈਂ ਆ ਕੇ ਬਣਾਉਂਦੀ ਹਾਂ। ਤੂੰ ਮਾਰੋ ਨੈਣ ਨੂੰ ਸੱਦ ਲਿਆ, ਆ ਕੇ ਪ੍ਰਾਹੁਣਿਆਂ ਦੀ ਰੋਟੀ ਪਕਾਏ। ਫਿਰ ਉਹ ਖਾਲਦ ਵੱਲ ਵੇਖ ਕੇ ਬੋਲੀ, ਕਿ ਦੱਸਾਂ ਵੀਰ, ਉਹ ਭੈੜੀ ਆਦਤ ਜਿਹੜੀ ਘਰ ਘਰ ਪਈ ਹੋਈ ਏ, ਮੁੰਡਿਆਂ ਨੂੰ ਪੁੜੀਆਂ ਵਾਲੀ, ਤੁਸਾਂ ਉਹਨੂੰ ਅੰਦਰ ਬੰਦ ਕੀਤਾ ਹੋਇਆ ਹੈ। ਹੋਰ ਕੀ ਕਰੀਏ, ਬਾਹਰ ਨਿਕਲਦਾ ਏ ਤੇ ਜਿੱਦੀ ਜਿਹੜੀ ਸ਼ੈ ਹੱਥ ਆਉਂਦੀ ਏ ਲੈ ਜਾਂਦਾ ਏ। ਅਸੀਂ ਤੇ ਬਰਤਾਂ ਭਰ ਭਰ ਕੇ ਉੱਜੜ ਗਏ ਹਾਂ। ਖਾਲਦ ਦੇ ਪਿੱਛੇ ਪਿੱਛੇ ਸਲੀਮ ਵੀ ਬੰਦ ਕਮਰੇ ਵੱਲ ਆਇਆ। ਬਾਸੂ ਮਨਾ ਕੀਤਾ, ਪਰ ਖਾਲਦ ਨੇ ਬੂਹਾ ਖੋਲ੍ਹ ਦਿੱਤਾ। ਅੰਦਰੋਂ ਟੱਟੀ ਪਿਸ਼ਾਬ ਦੀ ਬੂ ਦੇ ਭੁੱਬਕੇ ਆਏ ਤੇ ਉਹਨਾਂ ਦੇ ਇਹ ਵੇਖ ਕੇ ਤੌਰ ਭੌਂ ਗਏ ਭਈ ਉਹ ਕਿਸੇ ਕੁੱਤੇ ਵਾਂਗ ਲੋਹੇ ਦੀ ਸੰਗਲੀ ਨਾਲ ਕੜਿਆ ਹੋਇਆ ਸੀ, ਜਿੱਦਾਂ ਇੱਕ ਸਿਰਾ ਫਰਸ਼ ਵਿੱਚ ਗੱਡੀ ਲੋਹੇ ਦੀ ਸੁਲਾਖ ਵਿੱਚ ਵੱਜਾ ਹੋਇਆ ਸੀ। ਹਾਏ ਮੈਂ ਮਰ ਗਿਆ, ਮੈਨੂੰ ਪੁੜੀ ਦਿਓ। ਉਹਨੇ ਉਹਨਾਂ ਨੂੰ ਵੇਖ ਕੇ ਹੱਥ ਪਸਾਰਿਆ। ਤੇਰਾ ਮਾਮਾ ਖਾਲਦ ਆਇਆ ਹੈ ਪਰਵੇਜ਼, ਮਾਮਾ ਆਇਆ ਏ, ਪੁੜੀ ਲਿਆਇਆ ਏ। ਇਸ ਵੇਲੇ ਇਹਨੂੰ ਕੋਈ ਹੋਸ਼ ਨਹੀਂ, ਹੁਣੇ ਠੀਕ ਹੋ ਜਾਏਗਾ। ਬਾਸੂ ਆਖਿਆ, ਕਿਵੇਂ ਹੋ ਜਾਏਗਾ, ਤੁਸੀਂ ਫਿਕਰ ਨਾ ਕਰੋ, ਤੁਸੀਂ ਬੈਠਕ ਵਿੱਚ ਚੱਲੋ, ਮੈਂ ਚਾਹ ਬਣਾ ਕੇ ਲਿਆਨੀ ਆ। ਆਪਾ ਆਖਿਆ। ਉਹਨੇ ਬੂਹਾ ਬੰਦ ਕਰ ਦਿੱਤਾ ਤੇ ਖਾਲਦ ਨੂੰ ਬਾਹੋਂ ਫੜ ਕੇ ਬਾਹਰ ਲਿਆਈ। ਜਵੇਦ ਨੂੰ ਆਖਿਓਸ, ਚੱਲ ਇਹਨਾਂ ਨੂੰ ਬੈਠਕ ਵਿੱਚ ਬਿਠਾ। ਸਾਰੇ ਚੁੱਪ ਤੇ ਉਦਾਸ ਹੋ ਗਏ ਤੇ ਜਾ ਕੇ ਬੈਠਕ ਵਿੱਚ ਕੁਰਸੀਆਂ ਸੋਫਿਆਂ ਉੱਤੇ ਬਹਿ ਗਏ। ਥੋੜੇ ਚਿਰ ਪਿੱਛੋਂ ਮਠਿਆਈ ਤੇ ਚਾਹ ਆ ਗਈ, ਪਰ ਕਿਸੇ ਦਾ ਜੀ ਪੀਣ ਨੂੰ ਨਹੀਂ ਕਰ ਰਿਹਾ ਸੀ। ਨੈਣਾ ਨੇ ਤੇ ਰੋ ਵੀ ਲਿਆ ਸੀ, ਪਰ ਉਸ ਵੇਲੇ ਸਾਰੇ ਹੈਰਾਨ ਹੋ ਗਏ ਜਦੋਂ ਥੋੜਾ ਚਿਰ ਪਹਿਲਾਂ ਜ਼ੰਜੀਰ ਵਿੱਚ ਕੜਿਆ ਮੁੰਡਾ ਬਿਲਕੁਲ ਚੰਗਾ ਭਲਾ ਖੁਸ਼ ਅੰਦਰ ਆਇਆ ਤੇ ਖਾਲਦ ਨੂੰ ਝੁਕ ਕੇ ਸਲਾਮ ਕੀਤਾ। ਮਾਮਾ ਜੀ ਸਲਾਮ। ਖਾਲਦ ਨੇ ਪਿਆਰ ਦਿੱਤਾ। ਫਿਰ ਉਹਨੇ ਸਲੀਮ ਨਾਲ ਹੱਥ ਮਿਲਾਇਆ, ਨੈਣਾ ਨੂੰ ਮੱਥੇ ਉੱਤੇ ਹੱਥ ਰੱਖ ਕੇ ਅਦਬ ਨਾਲ ਸਲਾਮ ਕੀਤਾ ਤੇ ਇੱਕ ਪਾਸੇ ਬਹਿ ਗਿਆ ਤੇ ਖੈਰ ਮੇਰੇ ਪੁੱਛਣ ਲੱਗ ਪਿਆ। ਇਹ ਕੀ ਡਰਾਮਾ ਸੀ? ਸਲੀਮ ਅੰਗਰੇਜ਼ੀ ਵਿੱਚ ਆਖਿਆ। ਮੇਰਾ ਖਿਆਲ ਇਹ ਮਾਹੌਲ ਸੀ, ਸਾਨੂੰ ਬਣਾ ਰਹੇ ਸਨ। ਨੈਣਾ ਵੀ ਅੰਗਰੇਜ਼ੀ ਵਿੱਚ ਆਖਿਆ। ਬਾਸੂ ਅੰਦਰ ਆ ਕੇ ਪਰਵੇਜ਼ ਨੂੰ ਆਖਿਆ, ਅੰਮੀ ਬੁਲਾ ਰਹੀ ਆ, ਜਾ। ਉਹ ਬਾਹਰ ਟੁਰ ਗਿਆ ਤੇ ਬਾਸੂ ਆਖਿਆ, ਪੁੜੀ ਲੈ ਲਵੇ ਤੇ ਇਸੇ ਤਰ੍ਹਾਂ ਠੀਕ ਠਾਕ ਹੋ ਜਾਂਦਾ ਏ। ਜਦੋਂ ਬਹੁਤੀ ਹਾਲਤ ਵਿਗੜ ਜਾਂਦੀ ਏ ਤੇ ਆਪੂ ਲਿਆ ਦਿੰਦੇ ਆ, ਕੀ ਕਰੀਏ। ਅਸਲ ਗੱਲ ਦੀ ਸਾਰਿਆਂ ਨੂੰ ਹੁਣ ਸਮਝ ਆਈ। ਉਹ ਚਾਹ ਪੀਣ ਲੱਗ ਪਏ, ਪਰ ਮਾਹੌਲ ਅਜੇ ਵੀ ਉਦਾਸ ਸੀ। ਨੈਣਾ ਆਖਿਆ, ਇੱਦਾਂ ਹੀ ਇਲਾਜ ਹੋ ਸਕਦਾ ਹੈ, ਇਹਨੂੰ ਨਸ਼ਾ ਛੁਡਾਉਣ ਵਾਲੇ ਮੈਡੀਕਲ ਸੈਂਟਰ ਵਿੱਚ ਦਾਖਲ ਕਰਾ ਦੇਣਾ ਚਾਹੀਦਾ ਹੈ। ਕਰਾ ਦਿਆਂਗੇ। ਖਾਲਦ ਆਖਿਆ, ਜ਼ਰਾ ਇਲੈਕਸ਼ਨ ਲੰਘ ਜਾਏ।